ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 11 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੂਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪ੍ਰਿਆ ਮੈਂਟਿਕਾ, ਬਿਸਲਾ ਪਰਿਵਾਰ ਫਰੈਜ਼ਨੋ ਤੇ ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਆ ਉਹਨਾਂ ਨੇ ਤਬਾਹੀ ਮਚਾਈ ਹੋਈ ਹੈਗੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਆ, ਕਹਿੰਦੇ ਪਈ ਇਹ ਈਵਨ ਸਪੇਸ ਦੇ ਉੱਤੋਂ ਵੀ ਸੈਟੇਲਾਈਟ ਦੇ ਰਾਹੀਂ ਈਜ਼ਲੀ ਦੇਖੀਆਂ ਜਾ ਸਕਦੀਆਂ ਹੈਗੀਆਂ। NOAA ਗੋਜ਼ ਵੈਸਟ ਸੈਟੇਲਾਈਟ ਜਿਹੜਾ ਆ ਉਸ ਨੇ ਇਹ ਸਾਰੇ ਅੱਗਾਂ ਲੱਗੀਆਂ ਦੇ ਇਮੇਜਸ ਫੜੇ ਹੈਗੇ ਆ ਤੇ ਉਹ ਜਿਹੜੇ ਆ ਤੁਸੀਂ ਈਜ਼ਲੀ ਦੇਖ ਸਕਦੇ ਹੋ। ਅੱਜ ਕੱਲ੍ਹ ਗੂਗਲ ਦੇ ਉੱਤੇ ਵੀ ਹੋਰ ਬਹੁਤ ਜਗ੍ਹਾ ਉਹ ਘੁੰਮ ਰਹੇ ਹੈਗੇ ਆ। ਇਹਦੇ ਵਿੱਚ ਕਹਿੰਦੇ ਵੀ ਬ੍ਰਿਜ ਫਾਇਰ ਤੇ ਜੋ ਸੈਨ ਗੈਬਰੀਅਲ ਮਾਊਂਟੇਨਸ ਆਫ ਲਾਸ ਐਂਜਲਸ ਦੇ ਵਿੱਚ ਸੀ, ਸੈਨ ਬਰਨਡੀਨੋ ਕਾਉਂਟੀਜ਼ ਦੇ ਵਿੱਚ ਲਾਈਨ ਫਾਇਰ, ਸੈਨ ਬਰਨਡੀਨੋ ਮਾਊਂਟੇਨਸ ਦੇ ਵਿੱਚ, ਤੇ ਫਰਦਰ ਸਾਊਥ 에ਅਰਪੋਰਟ ਫਾਇਰ ਔਰੇਂਜ ਤੇ ਰਿਵਰਸਾਈਡ ਕਾਉਂਟੀ 'ਚ। ਇਹ ਸਾਰਾ ਕੁਝ ਦੇਖਿਆ ਜਾ ਸਕਦਾ ਹੈਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਤੇ ਬਿਲਡਿੰਗਸ ਖਤਰੇ ਦੀ ਘੰਟੀ ਦੇ ਉੱਤੇ ਹੈਗੀਆਂ। ਕਿਸੇ ਟਾਈਮ ਵੀ ਉਹਨਾਂ ਨੂੰ ਅੱਗ ਲੱਗ ਸਕਦੀ ਹੈਗੀ ਆ। ਜਿਹੜਾ ਟੈਂਪਰੇਚਰ ਆ ਉਹ ਟ੍ਰਿਪਲ ਡਿਜਿਟ ਹੋਇਆ ਪਿਆ ਆ, 100 ਤੋਂ ਉੱਤੇ ਹੈਗਾ। ਇਵੈਕੂਏਸ਼ਨ ਆਰਡਰਸ ਆਲਰੇਡੀ ਜਾਰੀ ਕੀਤੇ ਗਏ ਹੈਗੇ ਆ। 에ਅਰਪੋਰਟ ਫਾਇਰ ਜਿਹੜੀ ਆ ਉਹ ਤੇ ਦੇਖੀ ਜਾ ਸਕਦਾ ਵੀ ਪਿੱਛੇ ਕਿੱਦਾਂ ਲੋਕਾਂ ਦੀਆਂ ਕਾਰਾਂ ਸੜ ਗਈਆਂ। ਪੂਰਾ ਜਿਹੜਾ ਉੱਥੇ ਰੂਬਲ ਬਣਿਆ ਹੋਇਆ ਆ, ਐਸ਼ ਹੈਗੀ ਆ। ਔਰੇਂਜ ਕਾਉਂਟੀ ਦੇ ਵਿੱਚ ਵਾਈਟ ਹਾਊਸ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਬੜੀ ਕਲੋਜ਼ਲੀ ਇਸ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਆ ਤੇ ਨਾਲ ਦੀ ਨਾਲ ਰੈਜ਼ੀਡੈਂਟਸ ਨੂੰ ਵੀ ਇਹ ਕਹਿ ਰਹੇ ਆ ਵੀ ਜੋ ਕੈਲੀਫੋਰਨੀਆ ਦੀਆਂ ਅਥਾਰਟੀਜ਼ ਕਹਿ ਰਹੀਆਂ ਹੈਗੀਆਂ, ਲੋਕਲ ਤੇ ਸਟੇਟ, ਉਹਨਾਂ ਨੂੰ ਫੋਲੋ ਕਰੋ। ਜੇ ਤੁਹਾਨੂੰ ਇਵੈਕੂਏਟ ਕਰਨਾ ਪੈਣਾ ਆ ਤੇ ਇਵੈਕੂਏਟ ਕਰਨਾ ਚਾਹੀਦਾ ਹੈਗਾ ਆ। ਸੋ ਵਾਈਲਡ ਫਾਇਰ ਦੇ ਨਾਲ ਦਰਜਨਾਂ ਦੇ ਕਰੀਬ ਘਰ ਆਲਰੇਡੀ ਸੜ ਕੇ ਸੁਆਹ ਹੋ ਚੁੱਕੇ ਆ। ਹਜ਼ਾਰਾਂ ਦੀ ਗਿਣਤੀ 'ਚ ਲੋਕ ਭੱਜ ਚੁੱਕੇ ਹੈਗੇ ਆ ਸਦਰਨ ਕੈਲੀਫੋਰਨੀਆ ਦੀਆਂ ਜਿਹੜੀਆਂ ਪਹਾੜੀਆਂ ਆ ਈਸਟ ਆਫ ਲਾਸ ਐਂਜਲਸ ਦੇ ਵਿੱਚ। ਦਰਜਨ ਦੇ ਕਰੀਬ ਜਿਹੜੇ ਲੋਕ ਆ ਕਹਿੰਦੇ ਪਈ ਉਹਨਾਂ 'ਚ ਫਾਇਰ ਫਾਈਟਰਸ ਆ, ਉਹਨਾਂ ਦੇ ਸੱਟਾਂ ਵੀ ਲੱਗੀਆਂ ਹੈਗੀਆਂ। ਸੋ ਫਾਇਰ ਫਾਈਟਰਸ ਦੇ ਸੱਟਾਂ ਲੱਗੀਆਂ। ਇੱਕ ਬੰਦਾ ਜਿਹੜਾ ਆ ਔਰੇਂਜ ਕਾਉਂਟੀ ਦੇ ਵਿੱਚ ਉਸ ਨੂੰ ਅੱਗ ਲੱਗ ਗਈ। ਲੱਕਲੀ ਉਹ ਸਰਵਾਈਵ ਕਰ ਗਿਆ। ਕਿਸੇ ਤਰ੍ਹਾਂ ਦੀ ਡੈਥ ਜਿਹੜੀ ਆ ਉਹ ਰਿਪੋਰਟ ਨਹੀਂ ਕੀਤੀ ਗਈ ਹੈਗੀ। ਵਾਈਲਡ ਫਾਇਰ ਦੇ ਨਾਲ ਟੈਨਸ ਆਫ ਥਾਊਜ਼ੈਂਡਸ ਆਫ ਹੋਮ, ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਤੇ ਹੋਰ ਸਟਰਕਚਰਸ ਜਿੱਦਾਂ ਸ਼ਾਪਿੰਗ ਸੈਂਟਰ, ਕੋਈ ਹੋਰ ਜਿਹੜੀਆਂ ਬਿਲਡਿੰਗਸ ਆ ਉਹ ਅੱਗ ਦੀ ਭੇਂਟ ਚੜ ਸਕਦੀਆਂ ਹੈਗੀਆਂ। ਇਸ ਤੋਂ ਬਿਨਾਂ ਜਿਹੜੀਆਂ ਵੱਡੀਆਂ ਅੱਗਾਂ ਹੋਰ ਲੱਗੀਆਂ ਹੋਈਆਂ ਆ ਉਹ ਆਈਡਾਹੋ 'ਚ, ਓਰੇਗਨ, ਨਵਾਡਾ ਦੇ ਵਿੱਚ ਰੀਨੋ ਤੋਂ ਬਾਹਰ 20,000 ਲੋਕ ਜਿਹੜੇ ਆ ਉਹ ਆਪਣੇ ਘਰਾਂ ਨੂੰ ਛੱਡ ਕੇ ਭੱਜ ਗਏ ਆ। ਉੱਥੇ ਵੀ ਜਿਹੜੀ ਸਿਚੁਏਸ਼ਨ ਆ ਬਹੁਤ ਜਿਹੜੀ ਆ ਟੈਂਸ ਇਸ ਟਾਈਮ ਦੇ ਉੱਤੇ ਬਣੀ ਹੋਈ ਹੈਗੀ ਆ। ਰਿਟਵੁੱਡ ਕਮਿਊਨਿਟੀ ਆ, ਇੱਕ ਬੜੀ ਕਹਿੰਦੇ ਟਾਈਟ ਨਿਟ ਕਮਿਊਨਿਟੀ ਹੈਗੀ ਆ ਪੈਸੀਫਿਕ ਕ੍ਰੈਸਟ ਟ੍ਰੇਲ ਦੇ ਉੱਤੇ, ਤੇ ਉਹਨਾਂ ਨੂੰ ਬ੍ਰਿਜ ਫਾਇਰ ਤੋਂ ਬਾਅਦ ਇਵੈਕੂਏਟ ਕੀਤਾ ਗਿਆ ਹੈਗਾ। ਕਹਿੰਦੇ ਬਈ ਸਾਡੇ ਕੋਲ ਉੱਥੋਂ ਭੱਜਣ ਲਈ ਕੋਈ ਵੀ ਜਿਹੜੀ ਚੀਜ਼ ਅਸੀਂ ਨਹੀਂ ਲਿਜਾ ਸਕੇ, ਟਾਈਮ ਬੜਾ ਘੱਟ ਸੀ। ਸੋ ਪਹਾੜੀਆਂ ਦੇ ਵਿੱਚ ਲੋਕ ਰਹਿੰਦੇ ਤਾਂ ਬਹੁਤ ਆ, ਪਰ ਜਦੋਂ ਫਿਰ ਇਦਾਂ ਦੀ ਸਿਚੁਏਸ਼ਨ ਆਉਂਦੀ ਆ ਉੱਥੋਂ ਭੱਜਣਾ ਬੜਾ ਔਖਾ ਹੁੰਦਾ ਆ।
UCLA ਦੇ ਕਲਾਈਮੇਟ ਸਾਇੰਟਿਸਟ ਡੈਨੀਅਲ ਸਵੇਨ ਉਹਨਾਂ ਨੇ ਕਿਹਾ ਵੀ ਜਿਹੜੀ ਅੱਗ ਆ ਉਹ ਟ੍ਰੇਨਸ ਦੇ ਟੈਰਨ ਜਿਹੜੀਆਂ ਟ੍ਰੇਨਸ ਹੈਗੀਆਂ ਆ ਟ੍ਰੈਂਚਸ ਆ ਉਹਨਾਂ ਦੇ ਲਾਗੇ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਆ। ਰਾਈਟਵੁੱਡ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦੇ ਕੋਲ ਬਹੁਤ ਘੱਟ ਸਮਾਂ ਹੈਗਾ ਉੱਥੋਂ ਭੱਜਣ ਦਾ, ਤੇ ਸਲੋਪ ਦੇ ਉੱਪਰ ਦੀ ਜਿਹੜੀ ਅੱਗ ਆ ਉਹ ਜਾ ਰਹੀ ਹੈਗੀ ਆ। ਜੇ ਦੇਖਿਆ ਜਾਵੇ ਪਿਛਲੇ ਸਾਲ 2023 ਨਾਲੋਂ ਜੀ 3 ਟਾਈਮ ਜ਼ਿਆਦਾ ਆਲਰੇਡੀ ਏਕੜ ਸੜ ਕੇ ਸਵਾਹ ਹੋ ਚੁੱਕੇ ਆ। ਵਾਈਟ ਹਾਊਸ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹ ਬਿਲਕੁਲ ਇਸ ਸਿਚੁਏਸ਼ਨ ਨੂੰ ਦੇਖ ਰਹੇ ਆ। ਕਹਿੰਦੇ ਵੀ ਆਸ ਆ ਵੀ ਇਸ ਵੀਕ ਦੇ ਐਂਡ ਤੱਕ ਜਿਹੜਾ ਟੈਂਪਰੇਚਰ ਆ ਉਹ ਥੋੜਾ ਡਾਊਨ ਚੱਲ ਜਾਊਗਾ ਤੇ ਫੇਰ ਜਿਹੜੀ ਆ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਜੋ ਫਾਇਰ ਫਾਈਟਰ ਲੱਗੇ ਹੋਏ ਹੈਗੇ ਆ। 에ਅਰਪੋਰਟ ਫਾਇਰ ਜੋ ਔਰੇਂਜ ਕਾਉਂਟੀ ਚ ਆ ਉਸ ਨੇ 35 ਸਕੁਅਰ ਮਾਈਲ ਜਿਹੜਾ ਆ ਸੜ ਕੇ ਸਵਾਹ ਕਰ ਦਿੱਤਾ ਆ। ਉਹਦੇ ਵਿੱਚ ਕਾਰਾਂ, ਘਰ, ਬਹੁਤ ਹੋਰ ਚੀਜ਼ਾਂ ਜਿਹੜੀਆਂ ਸੜ ਗਈਆਂ ਹੈਗੀਆਂ ਤੇ 0% ਕੰਟੇਨਡ ਆ। ਤੁਸੀਂ ਹੁਣ ਹਿਸਾਬ ਲਾ ਲਓ ਵੀ ਚਾਰਾਂ ਪਾਸਿਆਂ ਨੂੰ 35 ਮੀਲ ਹੋਵੇ ਤੇ ਕਿੰਨਾ ਵੱਡਾ ਜਿਹੜਾ ਏਰੀਆ ਇਹ ਬਣਦਾ ਹੈਗਾ ਆ ਜੀ। ਤੇ ਜਿਹੜੀ ਬ੍ਰਿਜ ਫਾਇਰ ਆ ਈਸਟ ਆਫ ਲਾਸ ਐਂਜਲਸ ਉਹ 75 ਸਕੁਅਰ ਮਾਈਲ ਆ, ਉਹ ਵੀ ਬਹੁਤ ਵੱਡਾ ਏਰੀਆ ਆ ਤੇ ਉਹਦੇ ਚ 33 ਘਰ ਸੜ ਗਏ, 6 ਕੈਬਨ ਸੜ ਗਏ ਹੈਗੇ ਆ, 10,000 ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਲਾਈਨ ਫਾਇਰ ਜਿਹੜੀ ਸੈਨ ਬਰਨਡੀਨੋ ਨੈਸ਼ਨਲ ਫੋਰੈਸਟ ਦੇ ਵਿੱਚ ਆ ਉਹ 54 ਸਕੁਅਰ ਮਾਈਲ ਉਹ ਉਸਨੇ ਆਪਣਾ ਏਰੀਆ ਜਿਹੜਾ ਸੜ ਕੇ ਸਵਾਹ ਹੋ ਗਿਆ ਹੈਗਾ, ਜਿੱਥੇ 3 ਫਾਇਰ ਫਾਈਟਰਸ ਨੂੰ ਸੱਟਾਂ ਵੀ ਜਿਹੜੀਆਂ ਲੱਗੀਆਂ ਹੈਗੀਆਂ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਆਲਰੇਡੀ ਨੈਸ਼ਨਲ ਗਾਰਡਸ ਜਿਹੜੇ ਭੇਜ ਦਿੱਤੇ ਆ ਲੋਕਾਂ ਨੂੰ ਇਵੈਕੂਏਟ ਕਰਨ ਦੇ ਲਈ। ਸੈਨ ਬਰਨਡੀਨੋ ਕਾਉਂਟੀ ਦੇ ਵਿੱਚ 65,600 ਘਰ ਤੇ ਬਿਲਡਿੰਗਸ ਜਿਹੜੀ ਲਾਈਨ ਫਾਇਰ ਆ ਉਹਦੀ ਥ੍ਰੈਟ ਦੇ ਅੰਡਰ ਹੈਗੇ ਆ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਵੀ ਅੱਗ ਨਾਲ ਸੰਬੰਧਿਤ ਹੈ। ਬੇਕਰਸਫੀਲਡ ਤੋਂ ਇੱਕ ਖਬਰ ਆ ਰਹੀ ਹੈ ਕਿ ਇੱਕ ਇਮਾਰਤ ਨੂੰ ਅੱਗ ਲਾਉਣ ਦੇ ਮਾਮਲੇ ਦੇ ਵਿੱਚ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਸੀ ਲੰਘੇ ਦਿਨੀ ਤੇ ਉਹਨੂੰ ਹੁਣ ਸੁਪੀਰੀਅਰ ਕੋਰਟ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਣਾ ਤੇ ਦੱਸਿਆ ਜਾ ਰਿਹਾ ਕਿ ਇਹਦੇ ਤੇ ਦੋਸ਼ ਲੱਗੇ ਨੇ ਕਿ ਇਹਨੇ ਇੱਕ ਇਮਾਰਤ ਨੂੰ ਅੱਗ ਦੇ ਹਵਾਲੇ ਕੀਤਾ, ਉਹਨੂੰ ਅੱਗ ਲਾ ਦਿੱਤੀ ਤੇ ਸਿੱਟੇ ਵਜੋਂ ਜਿਹੜੇ ਹਜ਼ਾਰਾਂ ਡਾਲਰਸ ਦਾ hundreds of $1000 ਦਾ ਜਿਹੜਾ ਨੁਕਸਾਨ ਹੋਇਆ ਡਾਊਨਟਾਊਨ ਬੇਕਰਸਫੀਲਡ ਦੇ ਇਲਾਕਿਆਂ ਦੇ ਵਿੱਚ। ਮਾਈਕਲ ਲਿਓਨ ਵੈਬਰ 48 ਸਾਲ ਦਾ, ਇਹਨੇ ਆਪਣੇ ਆਪ ਨੂੰ ਜਿਹੜਾ ਗਿਲਟੀ ਉਹ ਨਹੀਂ ਪਲੀਡ ਕੀਤਾ ਤੇ ਇਹਦੇ ਤੇ ਚਾਰਜ ਲੱਗੇ ਨੇ ਆਰਸਨ ਦੇ ਤੇ ਡਰੱਗ ਪੋਸੈਸ਼ਨ ਦੇ ਤੇ ਪੋਸੈਸ਼ਨ ਆਫ ਟੀਅਰ ਗੈਸ ਦੇ ਇੱਕ ਬੰਦੇ ਦੁਆਰਾ। ਦੂਜਾ ਇਹ ਹੈ ਕਿ ਹੁਣ ਇਹਨੂੰ ਅਗਲੀ ਵਾਰੀ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਉਹ ਸਤੰਬਰ 24 ਦੀ ਤਰੀਕ ਰੱਖੀ ਗਈ ਆ, ਅੱਜ ਸਤੰਬਰ 11। ਦੱਸਿਆ ਜਾ ਰਿਹਾ ਕਿ ਇਹ ਸਤੰਬਰ 2 ਦੀ ਘਟਨਾ ਤੇ ਇੱਕ ਬਿਲਡਿੰਗ ਨੂੰ ਉਹਨੇ ਅੱਗ ਦੇ ਹਵਾਲੇ ਕੀਤਾ ਸੀਗਾ। ਟਾਊਖੇਨ ਬਿਲਡਿੰਗ ਆ ਜਿਹੜੀ ਕਿ 9th ਸਟਰੀਟ ਤੇ N ਸਟਰੀਟ 9th ਐਂਡ N ਸਟਰੀਟ ਦੇ ਇਲਾਕਿਆਂ ਦੇ ਵਿੱਚ ਪੈਂਦੀ ਹੈ। ਸਿਟੀ ਫਾਇਰ ਅਫੀਸ਼ੀਅਲਸ ਦਾ ਇਹ ਦਾਅਵਾ ਹੈ। ਉਸ ਇਮਾਰਤ ਨੂੰ ਇਹਨੇ ਅੱਗ ਲਾ ਦਿੱਤੀ, ਸਿੱਟੇ ਵਜੋਂ $7.5 ਲੱਖ ਦਾ ਜਿਹੜਾ ਨੁਕਸਾਨ ਆ ਉਹ ਹੋਇਆ ਇਮਾਰਤ ਨੂੰ ਅੱਗ ਲੱਗਣ ਦੇ ਨਾਲ ਤੇ ਇਹਨੂੰ ਲੰਘੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹਨੇ ਗਿਲਟੀ ਨਹੀਂ ਪਲੀਡ ਕੀਤਾ ਤੇ ਹੁਣ 24 ਸਤੰਬਰ ਨੂੰ ਇਹਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਮਾਈਕਲ ਲਿਓਨ ਵੈਬਰ ਨੂੰ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਕੈਲੀਫੋਰਨੀਆ ਦੇ ਵਿੱਚ 88% ਏਸ਼ੀਅਨ ਅਮਰੀਕਨ ਜਿਹੜੇ ਆ ਉਹਨਾਂ ਨੇ ਵੋਟਾਂ ਪਾਣੀਆਂ, ਪਰ ਉਹ ਕਹਿੰਦੇ ਵੀ ਸਾਨੂੰ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਕੰਟੈਕਟ ਹੀ ਨਹੀਂ ਕੀਤਾ ਗਿਆ, ਨਾ ਹੀ ਡੈਮੋਕ੍ਰੈਟਿਕ ਪਾਰਟੀ ਵੱਲੋਂ ਤੇ ਨਾ ਹੀ ਜਿਹੜੇ ਆ ਰਿਪਬਲਿਕਨ ਪਾਰਟੀ ਵੱਲੋਂ। ਐਕਸਪਰਟ ਇਹ ਕਹਿ ਰਹੇ ਆ ਵੀ ਬਹੁਤ ਤੇਜ਼ੀ ਨਾਲ ਗਰੋ ਕਰਨ ਵਾਲਾ ਜਿਹੜਾ ਵੋਟਰ ਗਰੁੱਪ ਆ ਉਹ ਏਸ਼ੀਅਨਸ ਹੈਗੇ ਆ। ਏਸ਼ੀਅਨ ਅਮਰੀਕਨਸ ਜਿਹੜੇ ਪੂਰੇ ਅਮਰੀਕਾ ਦਾ 1/3 ਉਹ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ। 1253 ਏਸ਼ੀਅਨ ਅਮਰੀਕਨ ਲੋਕਾਂ ਦਾ ਜਿਹੜਾ ਸਰਵੇ ਲਿਆ ਗਿਆ ਸੀ, ਜਿਨ੍ਹਾਂ 'ਚ ਫੋਨ ਕੀਤੇ ਗਏ ਮੈਂਡਰਿਨ, ਇੰਗਲਿਸ਼, ਕੈਂਟੀਜ਼, ਕੋਰੀਅਨ, ਵੀਤਨਾਮੀਜ਼ ਅਪ੍ਰੈਲ 4 ਤੋਂ ਲੈ ਕੇ 26 ਤੱਕ 51% ਏਸ਼ੀਅਨ ਅਮਰੀਕਨ ਵੋਟਰਸ ਨੇ ਕਿਹਾ ਵੀ ਉਹਨਾਂ ਨੂੰ ਡੈਮੋਕ੍ਰੈਟਿਕ ਪਾਰਟੀ ਨੇ ਕਿਸੇ ਨੇ ਕੰਟੈਕਟ ਨਹੀਂ ਕੀਤਾ। 59% ਨੇ ਇਹ ਕਿਹਾ ਵੀ ਸਾਨੂੰ ਰਿਪਬਲਿਕਨ ਪਾਰਟੀ ਦੇ ਕਿਸੇ ਬੰਦੇ ਨੇ ਵੀ ਕੰਟੈਕਟ ਨਹੀਂ ਕੀਤਾ। ਸੋ ਇੱਥੋਂ ਸੋਚ ਲੈਣਾ ਚਾਹੀਦਾ ਵੀ ਤੁਹਾਨੂੰ ਵੋਟ ਜਿਹੜੀ ਆ ਉਹ ਕਿੱਥੇ ਪਾਣੀ ਚਾਹੀਦੀ ਆ। ਡੈਮੋਕ੍ਰੇਟ ਜਿਹੜੇ ਆ ਕੈਲੀਫੋਰਨੀਆ 'ਚ ਉਹ ਗ੍ਰਾਂਟਡ ਸਾਰਾ ਕੁਝ ਲੈ ਰਹੇ ਹੈਗੇ ਆ। ਕੈਲੀਫੋਰਨੀਆ ਏਸ਼ੀਅਨ ਅਮਰੀਕਨ ਵੋਟਰ ਜਿਹੜੇ ਆ ਉਹਨਾਂ ਦੇ ਜਿਹੜੇ ਮੇਨ ਕੰਸਰਨ ਆ ਉਹ ਜੌਬਸ ਆ, ਨੌਕਰੀਆਂ ਆ, ਹੈਲਥ ਕੇਅਰ ਆ, ਇਕੋਨਮੀ ਹੈਗੀ ਆ। ਇਹ 3 ਜਿਹੜੀਆਂ ਟੌਪ ਦੀਆਂ ਪ੍ਰਾਇਓਰਟੀਜ਼ ਇਸ ਟਾਈਮ ਦੇ ਉੱਤੇ ਬਣੀਆਂ ਹੋਈਆਂ ਹੈਗੀਆਂ। ਸੋ ਜੇ ਪੋਲੀਟੀਸ਼ੀਅਨ ਇਹਨਾਂ ਦੇ ਉੱਤੇ ਗੱਲ ਨਹੀਂ ਕਰਦੇ ਤੇ ਅਲਟੀਮੇਟਲੀ ਫਿਰ ਉਹ ਇਹਨਾਂ ਨੂੰ ਲੂਜ਼ ਕਰਨਗੇ ਤੇ ਇਹ ਗਰੰਟਡ ਨਾ ਲੈਣ ਵੀ ਹਾਂ ਸਟੇਟ ਡੈਮੋਕ੍ਰੇਟ ਆ ਵੀ ਇਹ ਚੇਂਜ
ਨਹੀਂ ਹੋ ਸਕਦੀ ਹੈਗੀ। ਸੋ ਇਹ ਬਹੁਤ ਵੱਡਾ ਨੰਬਰ ਆਇਆ ਵੀ ਇੰਨੇ ਪਰਸੈਂਟ ਏਸ਼ੀਅਨਸ ਨੂੰ ਕੰਟੈਕਟ ਹੀ ਨਹੀਂ ਕੀਤਾ ਜਾ ਰਿਹਾ ਵੀ ਤੁਸੀਂ ਵੋਟ ਸਾਨੂੰ ਪਾਓ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸੈਨ ਫਰਾਂਸਿਸਕੋ ਸ਼ਹਿਰ ਦੀ ਸਿਆਸਤ ਦੇ ਬਾਰੇ। ਜਿਹੜੇ ਉੱਥੋਂ ਦੇ ਮੇਅਰ ਨੇ, ਉਹਨਾਂ ਨੇ ਇਹ ਗੱਲ ਕਹੀ ਹੈ, ਉਹਨਾਂ ਦੇ ਬਾਰੇ ਚਰਚਾਵਾਂ ਚੱਲ ਰਹੀਆਂ ਨੇ ਕਿ ਅੱਜ-ਕੱਲ੍ਹ ਜਿਹੜੀਆਂ ਡਿਬੇਟਸ ਹੋ ਰਹੀਆਂ ਨੇ, ਉਹਨਾਂ ਨੂੰ ਉਹ ਸਕਿਪ ਕਰ ਰਹੇ ਨੇ। ਇਲੈਕਸ਼ਨ ਸੀਜ਼ਨ ਹੈ, ਹੀਟ ਅਪ ਹੋ ਗਿਆ ਤੇ ਇਹਦੇ ਨਾਲ-ਨਾਲ ਕੈਂਡੀਡੇਟ ਜਿਹੜੇ ਨੇ ਐਕਸਪੋਜ਼ਰ ਦੇਖ ਰਹੇ ਨੇ, ਐਡਸ ਰਨ ਕਰ ਰਹੇ ਨੇ, ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਮਿਲ ਰਹੇ ਨੇ, ਲੰਚ, ਡਿਨਰ ਰੱਖ ਰਹੇ ਨੇ ਲੋਕਾਂ ਦੇ ਨਾਲ, ਜਿਨ੍ਹਾਂ ਤੋਂ ਉਹਨਾਂ ਨੇ ਫੰਡ ਰੇਜ਼ ਕਰਨਾ। ਮਤਲਬ ਬਹੁਤ ਜ਼ਿਆਦਾ ਉਹ ਬਿਜ਼ੀ ਨੇ ਇਹਨਾਂ ਦਿਨਾਂ ਦੇ ਵਿੱਚ। ਪਰ ਇਹਦੇ ਬਾਵਜੂਦ ਕਹਿੰਦੇ ਕਿ ਮੇਅਰ ਲੰਡਨ ਬਰੀਡ ਜਿਹੜੀ ਆ ਉਹ ਗੈਰ ਹਾਜ਼ਰ ਹੈ ਕਈ ਜਿਹੜੇ ਪੋਲੀਟੀਕਲ ਡਿਬੇਟਸ ਹੈ ਜਾਂ ਹੋਰ ਜਿਹੜੀਆਂ ਪੋਲੀਟੀਕਲ ਐਕਟੀਵਿਟੀਜ਼ ਆ ਸੈਨ ਫਰਾਂਸਿਸਕੋ ਦੇ ਵਿੱਚ ਜਾਂ ਸੈਨ ਫਰਾਂਸਿਸਕੋ ਦੇ ਜਿਹੜੇ ਇਲਾਕਿਆਂ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਦੇ ਵਿੱਚੋਂ। ਉਹ ਲੰਘੇ ਦਿਨੀ ਹੋਇਆ ਕਿ ਅਸਲ ਦੇ ਵਿੱਚ ਕਿ ਇੱਕ KPIX ਤੇ ਸੈਨ ਫਰਾਂਸਿਸਕੋ ਐਗਜ਼ਾਮੀਨਰ ਤੇ KCBS ਨੇ ਇੱਕ ਡਿਬੇਟ ਰੱਖੀ ਸੀ, ਜਿਹੜੀ ਕਿ ਜਿਹਦੇ ਬਾਰੇ ਬਰੀਡ ਨੇ ਕਨਫਰਮ ਕੀਤਾ ਕਿ ਉਹ ਇਸ ਡਿਬੇਟ ਦਾ ਹਿੱਸਾ ਨਹੀਂ ਜਿਹੜੀ ਬਣੂਗੀ। ਇਹ ਮੇਅਰ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਵਿਚਾਲੇ ਡਿਬੇਟ ਰੱਖੀ ਗਈ ਸੀ। KPIX ਤੇ ਸੈਨ ਫਰਾਂਸਿਸਕੋ ਐਗਜ਼ਾਮੀਨਰ ਤੇ KCBS ਵੱਲੋਂ ਇਹਨੂੰ ਹੋਸਟ ਕੀਤਾ ਜਾਣਾ ਸੀਗਾ। ਤੇ ਦੱਸਿਆ ਜਾ ਰਿਹਾ ਕਿ 8 ਜਿਹੜੇ ਹੋਰ ਨੇਬਰਹੁੱਡ ਗਰੁੱਪਸ ਨੇ, ਉਹਨਾਂ ਨੇ ਵੀ ਉਹ ਲਾਸਟ ਵੀਕ ਉਹਨਾਂ ਡਿਬੇਟਸ ਨੂੰ ਉਹਨਾਂ ਨੇ ਅਟੈਂਡ ਨਹੀਂ ਸੀ ਕੀਤਾ। ਬਰੀਡ ਨੇ ਇਹ ਵੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਉਹਨੇ ਮਲਟੀਪਲ ਜਿਹੜੇ ਈਵੈਂਟਸ ਸੀਗੇ ਹੋਰ ਤਰ੍ਹਾਂ ਦੇ, ਉਹਨਾਂ ਦੇ ਵਿੱਚੋਂ ਵੀ ਜਿਹੜੀਆਂ ਉਹਨਾਂ ਦੇ ਇਨਵੀਟੇਸ਼ਨ ਸੀਗੇ ਉਹਨਾਂ ਨੂੰ ਡਿਕਲਾਈਨ ਕਰ ਦਿੱਤਾ। ਇਸ ਬਾਰੇ ਜਦੋਂ ਮੀਡੀਆ ਦੇ ਵਿੱਚ ਚਰਚਾ ਚੱਲੀ ਕਿ ਜਿਹੜੀ ਲੰਡਨ ਬਰੀਡ ਆ ਉਹ ਇਸ ਤਰ੍ਹਾਂ ਕਿਉਂ ਮਤਲਬ ਕਰ ਰਹੀ ਹੈ ਕਿ ਜਿੱਥੇ ਉਹਨੂੰ ਜਵਾਬਦੇਹ ਹੋਣਾ ਚਾਹੀਦਾ ਉਹ ਅਕਾਊਂਟੇਬਿਲਟੀ ਜਾਂ ਡਿਬੇਟਸ ਤੋਂ ਕਿਉਂ ਭੱਜ ਰਹੀ ਹੈ, ਤਾਂ ਉਹਦੇ ਜਿਹੜੇ ਸਪੋਕਸ ਪਰਸਨ ਨੇ ਜੋਏ ਅਰਲੈਨੋ, ਉਹਨਾਂ ਨੇ ਕਿਹਾ ਕਿ ਮੇਅਰ ਜਿਹੜੀ ਆ ਉਹ ਆਲਰੇਡੀ ਪਾਰਟਿਸਿਪੇਟ ਕਰ ਚੁੱਕੀ ਹੈ ਲਾਸਟ 4 ਡਿਬੇਟਸ ਦੇ ਵਿੱਚ। ਤੇ ਉਹ ਕਹਿੰਦੇ ਕਿ ਉਹ ਡਿਬੇਟ ਦੇ ਵਿੱਚ ਆਪਣਾ ਜਿਹੜਾ ਟਾਈਮ ਆ ਉਹਦੇ ਵਿੱਚ ਗੁਜ਼ਾਰਨ ਦੇ ਨਾਲੋਂ ਉਹ ਲੋਕਾਂ ਵਾਸਤੇ ਜਾਂ ਵੋਟਰਸ ਦੇ ਵਾਸਤੇ ਉਹ ਕੀ ਬਿਹਤਰ ਕਰ ਸਕਦੇ ਨੇ, ਉਹਦੇ ਵਿੱਚ ਉਹ ਜ਼ਿਆਦਾ ਲੋਕਾਂ ਲਈ ਪਾਲਿਸੀ ਬਣਾਉਣ ਦੇ ਵਿੱਚ ਜ਼ਿਆਦਾ ਸਮਾਂ ਬਿਤਾਉਂਦੇ ਨੇ। ਹਾਲਾਂਕਿ ਸੈਨ ਫਰਾਂਸਿਸਕੋ ਸ਼ਹਿਰ ਦੀ ਹਾਲਾਤ ਕੀ ਹੈ ਉਹ ਆਪਾਂ ਨੇ ਤੋਂ ਕਿਸੇ ਤੋਂ ਲੁਕੇ ਨਹੀਂ ਹੈ। ਤੇ ਇੱਥੇ ਨਵੰਬਰ ਦੇ ਵਿੱਚ ਉਹਨੇ ਜਿਹੜਾ ਰੀ-ਇਲੈਕਸ਼ਨ ਜਿਹੜਾ ਸੀ ਕੀਤਾ ਸੀਗਾ। ਤੇ ਉਹ ਦੱਸਦੀ ਹੈ ਕਿ ਹੁਣ ਸਿਟੀ ਦੇ ਵਿੱਚ ਜੋ ਸਿਆਸਤ ਦੇ ਵਿੱਚ ਹੋ ਰਿਹਾ ਜਾਂ ਸਿਟੀ ਦੇ ਵਿੱਚ ਵੈਸੇ ਘਟਨਾਵਾਂ ਵਾਪਰ ਰਹੀਆਂ ਨੇ, ਤਾਂ ਉਹ ਚਰਚਾਵਾਂ ਇਹ ਨੇ ਕਿ ਉਹਨਾਂ ਦੇ ਬਾਰੇ ਲੰਡਨ ਬਰੀਡ ਨੂੰ ਜਵਾਬ ਦੇਣਾ ਔਖਾ ਹੋਇਆ ਪਿਆ। ਇਸੇ ਕਰਕੇ ਉਹ ਜਿਹੜੀਆਂ ਪੋਲੀਟੀਕਲ ਡਿਬੇਟਸ ਨੇ ਜਾਂ ਹੋਰ ਪੋਲੀਟੀਕਲ ਜਿਹੜੇ ਇਨਵੀਟੇਸ਼ਨਸ ਨੇ ਉਹਨਾਂ ਨੂੰ ਸਕਿਪ ਕਰ ਰਹੇ ਨੇ ਤੇ ਜਾਂ ਫਿਰ ਉਹਨਾਂ ਨੂੰ ਡਿਕਲਾਈਨ ਕਰ ਰਹੇ ਨੇ ਜਿਹੜੇ ਇਨਵੀਟੇਸ਼ਨਸ ਨੇ। ਜੀ, ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੇ ਲੋਕ ਆ ਉਹਨਾਂ ਨੂੰ ਇੰਸ਼ੋਰੈਂਸ ਦੇ ਬਿੱਲ ਆ ਰਹੇ ਆ, ਆਟੋ ਦੇ ਘਰਾਂ ਦੇ ਬਹੁਤ ਰੇਟ ਜੀ, ਵੱਧ ਰਹੇ ਆ। ਕਾਰਨ ਕੀ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਚੋਰ ਆ ਉਹਨਾਂ ਨੇ ਇੰਸ਼ੋਰੈਂਸ ਕੰਪਨੀਆਂ ਦੇ ਨੱਕ 'ਚ ਦਮ ਕੀਤਾ ਹੋਇਆ ਆ। ਅੱਜ ਇਹ ਖਬਰ ਆ ਰਹੀ ਆ ਵੀ 700 ਤੋਂ ਵੱਧ ਕੈਟਾਲਿਟਿਕ ਕਨਵਰਟਰਸ ਜਿਹੜੇ ਚੋਰੀ ਕੀਤੇ ਹੋਏ ਸੀ ਉਹ ਬੇ ਏਰੀਆ ਦੇ ਇੱਕ ਰੀਸਾਈਕਲਿੰਗ ਪਲਾਂਟ ਤੋਂ ਮਿਲੇ ਹੈਗੇ ਆ। ਜੀ, ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਕ ਜਿਹੜਾ ਕੈਟਾਲਿਟਿਕ ਕਨਵਰਟਰ ਹੁੰਦਾ ਆ ਉਸ ਨੂੰ ਚੇਂਜ ਕਰਨ ਦੇ ਲਈ 3500 ਤੋਂ $4000 ਤੱਕ ਜਿਹੜਾ ਆ ਲੱਗਦਾ ਹੈਗਾ। ਸੋ ਇਹ ਜਿਹੜੇ ਕੈਟਾਲਿਟਿਕ ਕਨਵਰਟਰਸ ਆ ਇਹ ਈਸਟ ਵੇ ਦੀ 2 ਲੋਕੇਸ਼ਨਸ ਆ ਉੱਥੋਂ ਲੱਭੇ ਗਏ ਹੈਗੇ ਆ। ਸੈਨ ਪਬਲੋ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਵੀ ਕੰਟਰਾ ਕੋਸਟਾ ਕਾਉਂਟੀ ਆਫਿਸ ਜਿਹੜਾ ਸ਼ੈਰਿਫ ਦਾ ਤੇ ਉਹਨਾਂ ਦੇ ਆਫਿਸ ਨੇ ਰਲ ਕੇ ਅਮਰੀਕਨ ਆਇਰਨ ਤੇ ਮੈਟਲ ਰੀਸਾਈਕਲਿੰਗ ਸੈਂਟਰ ਜੋ ਰਿਚਮੰਡ 'ਚ ਹੈਗਾ ਆ 1000 ਬਲਾਕ ਆਫ ਬਰੁਕਸਾਈਡ ਡਰਾਈਵ, ਉੱਥੇ ਜਦੋਂ ਸਰਚ ਕੀਤਾ ਤੇ ਉਹਨਾਂ ਨੂੰ 700 ਕੈਟਾਲਿਟਿਕ ਕਨਵਰਟਰਸ, 1100 ਪਾਉਂਡ ਕਾਪਰ ਵਾਇਰ ਇਹ ਚੋਰੀ ਕੀਤਾ ਜਾਂਦਾ ਹੈ ਬਹੁਤ ਸਾਰੇ ਲੋਕਾਂ ਤੋਂ। ਤੇ ਜਿਹੜੇ ਬਾਹਰ ਖੰਭਿਆਂ ਤੋਂ ਤੁਹਾਡੇ ਘਰਾਂ ਤੋਂ ਤੇ $1,13,000 ਜਿਹੜਾ ਕੈਸ਼ ਆ ਉਹ ਵੀ ਉੱਥੋਂ ਮਿਲਿਆ ਹੈਗਾ। ਤੇ 3 ਬੰਦਿਆਂ ਨੂੰ 2 ਲੋਕੇਸ਼ਨਾਂ ਦੇ ਉੱਤੇ ਅਰੈਸਟ ਕੀਤਾ ਗਿਆ ਹੈਗਾ। ਤੇ ਕਹਿੰਦੇ ਵੀ $6.4 ਮਿਲੀਅਨ ਦੀਆਂ ਟ੍ਰਾਂਜੈਕਸ਼ਨਸ ਇਸ ਲੋਕੇਸ਼ਨ ਦੇ ਉੱਤੇ ਹੋਈਆਂ ਸੀਆਂ। ਹੁਣ ਜਿਹੜੇ ਫੜੇ ਗਏ ਆ ਉਹਨਾਂ ਨੂੰ ਮਾਰਟੀਨਸ ਦੀ ਜਿਹੜੀ ਰਿਟੈਂਸ਼ਨ ਫੈਸਿਲਿਟੀ ਆ ਉੱਥੇ ਰੱਖਿਆ ਗਿਆ ਆ ਸਸਪੀਸ਼ਨ ਆਫ ਗ੍ਰੈਂਡ ਥੈਫਟ ਆਫ ਕਾਪਰ ਮਟੀਰੀਅਲ ਤੇ ਰਿਸੀਵਿੰਗ ਸਟੋਲਨ ਪ੍ਰਾਪਰਟੀ। ਸੋ ਹੁਣ ਉਹਨਾਂ ਨੂੰ ਅੰਦਰ ਜਿਹੜਾ ਆ ਫਾਈਨਲੀ ਜਿਹੜਾ ਜੇਲ੍ਹ ਦੇ ਵਿੱਚ ਪਾਇਆ ਗਿਆ ਹੈਗਾ। ਈਵਨ ਤੋਂ ਕਹਿੰਦੇ ਪਈ ਕੈਟਾਲਿਟਿਕ ਕਨਵਰਟਰ ਦੀ ਚੋਰੀ ਘਟੀ ਹੈਗੀ ਆ ਪਰ ਜਿਹੜਾ ਕਾਪਰ ਥੈਫਟ ਆ, ਕਾਪਰ ਦੀ ਚੋਰੀ ਆ ਉਹ ਬਹੁਤ ਜ਼ਿਆਦਾ ਵਧੀ ਹੋਈ ਹੈਗੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਐਲਗਰੋਵ ਦੀ ਰਹਿਣ ਵਾਲੀ ਇੱਕ ਔਰਤ ਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨੇ ਟਰਾਂਸਨੈਸ਼ਨਲ ਜਿਹੜਾ ਟੈਰਰਿਸਟ ਗਰੁੱਪ ਆ ਉਹ ਬਣਾਏ ਤੇ ਉਸ ਤੋਂ ਬਾਅਦ ਉਹਨੇ
ਕਈ ਜਿਹੜੀਆਂ ਗਨਸ ਨੇ ਜਾਂ ਹੋਰ ਹਥਿਆਰ ਨੇ ਉਹ ਆਪਣੇ ਘਰੇ ਜਮ੍ਹਾਂ ਕੀਤੇ। ਫੈਡ ਦੇ ਜਿਹੜੇ ਯੂਐਸ ਅਟਾਰਨੀ ਦੇ ਆਫਿਸ ਦੀ ਸਟੇਟਮੈਂਟ ਹੈ ਜਿਹੜੀ, ਜੇ ਉਹਨੇ ਮੁਤਾਬਕ ਜਾਂ ਜਿਹੜੇ ਫੈਡਰਲ ਏਜੰਟਸ ਨੇ, ਉਹਨਾਂ ਨੇ ਜਦੋਂ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨੇ ਆਪਣੇ ਘਰ ਦੇ ਵਿੱਚੋਂ ਉਹਨਾਂ ਨੂੰ AR-15 ਸਟਾਈਲ ਗਨਸ ਤੇ ਹੋਰ ਐਮੂਨੀਸ਼ਨ ਜਿਹੜੀ ਆ ਉਹ ਬਰਾਮਦ ਹੋਈ ਆ। ਇਹਦੇ ਨਾਲ ਜਿਹੜੇ ਫੈਡਰਲ ਕੋਰਟ ਦੇ ਵਿੱਚ ਜਿਹੜੇ ਡਾਕੂਮੈਂਟ ਜਮ੍ਹਾਂ ਕਰਵਾਏ ਗਏ ਨੇ, ਜਿਹੜੀ ਇਨਵੈਸਟੀਗੇਸ਼ਨ ਡਾਕੂਮੈਂਟਸ ਨੇ, ਜਾਂਚ ਦੇ ਜਿਹੜੇ ਦਸਤਾਵੇਜ਼ ਨੇ, ਉਹਨਾਂ ਦੇ ਦੱਸਣ ਦੇ ਮੁਤਾਬਕ ਡੈਲਸ ਹੈਂਬਰ ਤੇ ਉਹਦਾ ਇੱਕ ਹੋਰ ਜਿਹੜਾ ਉਹਦਾ ਕਹਿ ਲਈਏ ਕਿ ਇਸ ਗੈਂਗ ਦੇ ਵਿੱਚ ਸ਼ਾਮਲ ਬੰਦਾ ਜਾਂ ਉਹਦਾ ਸਾਥੀ ਕਹਿ ਸਕਦੇ ਹਾਂ, ਆਈਡਾਹੋ ਦਾ ਰਹਿਣ ਵਾਲਾ ਮੈਥਿਊ ਐਲਿਸਨ, ਉਹਨੂੰ ਵੀ ਹੁਣ ਜੇਲ੍ਹ ਦੇ ਵਿੱਚ ਭੇਜਿਆ ਜਾਣਾ, ਉਹਨੂੰ ਵੀ ਅਰੈਸਟ ਜਿਹੜਾ ਕਰ ਲਿਆ ਗਿਆ। ਅਸਲ ਦੇ ਵਿੱਚ ਜਦੋਂ ਇਹਦੀ ਪ੍ਰਾਪਰਟੀ ਨੂੰ ਖੰਗਾਲਿਆ ਗਿਆ, ਜਿੱਥੋਂ ਇਹਨੂੰ ਅਰੈਸਟ ਕੀਤਾ ਹੈ, ਐਲਗਰੋਵ ਦੀ ਰਹਿਣ ਵਾਲੀ ਹੈ, ਉੱਥੋਂ ਜਿਹੜੀ ਪੁਲਿਸ ਆ ਜਾਂ ਜਿਹੜੇ ਫੈਡ ਦੇ ਜਿਹੜੇ ਏਜੰਟਸ ਨੇ, ਉਹਨਾਂ ਨੇ ਕਾਫੀ ਜਿਹੜੇ 3D ਪ੍ਰਿੰਟਡ ਫਾਇਰ ਆਰਮਸ ਤੇ 3D ਪ੍ਰਿੰਟਡ AR-15 ਅਸੌਲਟ ਰਾਈਫਲਸ ਤੇ ਹੋਰ ਜਿਹੜੀ ਕਾਫੀ ਵੱਡੀ ਗਿਣਤੀ ਦੇ ਵਿੱਚ ਹਥਿਆਰ ਜਿਹੜੇ ਨੇ ਉਹ ਬਰਾਮਦ ਕੀਤੇ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਬੀਬੀ ਹੈ ਉਹ ਅੱਤਵਾਦੀ ਕਾਰਵਾਈਆਂ ਦੇ ਵਿੱਚ ਸ਼ਾਮਲ ਹੋ ਸਕਦੀ ਜਾਂ ਕਿਸੇ ਵੱਡੀ ਹਿੰਸਕ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਦੇ ਵਿੱਚ ਸੀਗੀ। ਦੱਸਿਆ ਇਹ ਵੀ ਇਹਦੀ ਜਿਹੜੀ ਜਾਂਚ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਇੱਕ ਸੁਪਰਮੈਸਿਸਟ ਜਿਹੜਾ ਅਟੈਕਰ ਆ ਉਹਦੇ ਤੋਂ ਪ੍ਰਭਾਵਿਤ ਸੀਗੀ ਤੇ ਨਾਜ਼ੀ ਜਿਹੜੇ ਦਸਤਾਵੇਜ਼ ਨੇ ਉਹ ਵੀ ਉਹਦੇ ਕੋਲੋਂ ਬਰਾਮਦ ਹੋਏ ਨੇ। ਨਾਜ਼ੀ ਪ੍ਰੋਪੇਗੈਂਡਾ ਜਾਂ ਨਾਜ਼ੀ ਦੇ ਜਿਹੜੇ ਨਾਲ ਲਿੰਕਡ ਜਿਹੜੇ ਦਸਤਾਵੇਜ਼ ਨੇ, ਉਹਨਾਂ ਤੋਂ ਪ੍ਰਭਾਵਿਤ ਜਿਹੜੇ ਦਸਤਾਵੇਜ਼ ਨੇ। ਅਸਲ ਦੇ ਵਿੱਚ ਡਾਇਲਨ ਰੂਫ ਇਹਦਾ ਜਿਹੜਾ ਇੱਕ ਨਾਲ ਹੋਰ ਸਹਿਕਰਮੀ ਹੈ ਜਾਂ ਮੁਲਜ਼ਮ ਹੈ ਜਿਹੜਾ ਫੜਿਆ ਗਿਆ, ਉਹਨੂੰ ਕੀ ਉਹ ਸੈਂਟੈਂਸਡ ਹੋ ਚੁੱਕਾ, ਇੱਕ ਮਾਮਲੇ ਦੇ ਵਿੱਚ ਸਜ਼ਾ ਜ਼ਾਫਤਾ ਹੋ ਚੁੱਕਿਆ। ਇੱਕ ਚਰਚ ਮੈਂਬਰ, ਜਿਹੜੇ 9 ਬਲੈਕ ਚਰਚ ਮੈਂਬਰ ਦੱਸੇ ਗਏ ਨੇ, ਉਹਨਾਂ ਦੇ ਉੱਤੇ ਇੱਕ ਅਟੈਕ ਦੇ ਮਾਮਲੇ ਦੇ ਵਿੱਚ ਚਾਰਲਸਟਨ ਦੇ ਵਿੱਚ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀਗਾ 2015 ਦੇ ਵਿੱਚ। ਉਹ ਵੀ ਉਸ ਮਾਮਲੇ ਦੇ ਵਿੱਚ ਇਹ ਜਿਹੜੀ ਬੀਬੀ ਦੱਸੀ ਗਈ ਡੈਲਸ ਹੈਂਬਰ, ਇਹਦਾ ਸਹਿਯੋਗੀ ਦੱਸਿਆ ਜਾ ਰਿਹਾ। ਸੋ ਜਦੋਂ ਪੁਲਿਸ ਨੇ ਇਹਨਾਂ ਦੇ ਬਾਰੇ ਹੋਰ ਕੁਝ ਖੰਗਾਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਦਸਤਾਵੇਜ਼ ਜਾਂ ਬਹੁਤ ਜ਼ਿਆਦਾ ਇਹ ਜਿਹੀ ਸਮੱਗਰੀ ਹਾਸਲ ਹੋਈ ਜਿਹਦੇ ਤੋਂ ਉਹ ਕਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਾਕ ਦੇ ਵਿੱਚ ਸੀਗੇ, ਜਿਨ੍ਹਾਂ ਤੋਂ ਕਈ ਵਾਰਦਾਤਾਂ ਉਹਨਾਂ ਨੂੰ ਨਸਲੀ ਵਾਰਦਾਤਾਂ ਦੀ ਹੋ ਸਕਦੀਆਂ ਸੀਗੀਆਂ। ਦੱਸਿਆ ਜਾ ਰਿਹਾ ਕਿ ਜੇਕਰ ਇਹਨਾਂ ਨੂੰ ਇਹ ਜਿਹੜੀ ਜਾਂਚ ਹੈ ਇਹਦੇ ਵਿੱਚ ਇਹ ਦੋਸ਼ੀ ਪਾਏ ਜਾਂਦੇ ਨੇ ਤਾਂ ਇਹਨਾਂ ਦੇ ਉੱਤੇ 15 ਫੈਲਨੀ ਆਫੈਂਸਸ ਲੱਗਣਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਮੈਕਸਿਮਮ ਜਿਹੜੀ ਸੈਂਟੈਂਸ ਹੋ ਸਕਦੀ ਹੈ 220 ਸਾਲ ਇਨ ਪ੍ਰਿਜ਼ਨ। ਇਹ ਇਹਨਾਂ ਨੂੰ ਸਜ਼ਾ ਜਿਹੜੀ ਹੈ 222 ਇਅਰਸ ਇਨ ਪ੍ਰਿਜ਼ਨ ਇਹ ਇਹਨਾਂ ਨੂੰ ਸੈਂਟੈਂਸ ਹੋ ਸਕਦੀ ਹੈ ਇਸ ਮਾਮਲੇ ਦੇ ਵਿੱਚ, ਜੇਕਰ ਇਹ ਦੋਸ਼ੀ ਕਰਾਰ ਦੇ ਦਿੱਤੇ ਜਾਂਦੇ ਨੇ। ਜੀ ਅਗਲੀ ਖਬਰ ਵੱਲ ਚਲੀਏ ਤੇ ਅੱਜ ਇੱਕ ਬਿਗ ਰਿਗ ਜਿਹੜਾ ਟਰੱਕ ਆ ਉਹ ਕ੍ਰੈਸ਼ ਹੋਇਆ ਹੈਗਾ ਈਸਟ ਵੇ ਦੇ ਵਿੱਚ, ਇੰਟਰਸਟੇਟ 238 ਨਾਰਥ ਬਾਉਂਡ ਤੇ ਇੰਟਰਸਟੇਟ 880 ਅਲਾਮੀਡਾ ਕਾਉਂਟੀ ਚ। ਉਹਨਾਂ ਨੂੰ ਸ਼ਟ ਡਾਊਨ ਕਰਨੀ ਪਈ ਅੱਜ ਸਵੇਰੇ ਕਿਉਂਕਿ ਇਸ ਟਰੱਕ ਨੂੰ ਅੱਗ ਲੱਗਣ ਤੋਂ ਬਾਅਦ, ਇਹ ਐਕਸੀਡੈਂਟ ਹੋਣ ਤੋਂ ਬਾਅਦ ਇਹਨੂੰ ਅੱਗ ਵੀ ਲੱਗ ਗਈ ਸੀ। ਜਿਹੜਾ ਟਰੱਕ ਟ੍ਰੇਲਰ ਸੀ 40,000 ਪਾਉਂਡ ਪ੍ਰੋਡਿਊਸ ਲੈ ਕੇ ਜਾ ਰਿਹਾ ਸੀ, ਜੋ ਸੈਂਟਰ ਡਿਵਾਈਡ ਦੇ ਵਿੱਚ ਵੱਜਾ ਤੇ ਬਾਅਦ ਦੇ ਵਿੱਚ ਅੱਗ ਦੀ ਭੇਂਟ ਚੜ ਗਿਆ। ਡਰਾਈਵਰ ਜੋ ਆ ਉਹ ਨਿਕਲਣ ਚ ਕਾਮਯਾਬ ਹੋ ਗਿਆ, ਉਹਦੇ ਕਿਸੇ ਤਰ੍ਹਾਂ ਦੀ ਜਿਹੜੀ ਸੱਟ ਚੋਟ ਨਹੀਂ ਲੱਗੀ। ਟ੍ਰੈਫਿਕ ਜੋ ਸੀ ਉਸ ਨੂੰ ਡਾਇਵਰਟ ਕੀਤਾ ਗਿਆ CHP ਵੱਲੋਂ। ਨਾਰਥ ਬਾਉਂਡ ਲੇਨਸ ਆਫ I-238 ਟੂ I-880 ਸੈਨ ਲੋਰੈਂਜ਼ੋ ਦੇ ਨੇੜੇ ਜਿਹੜਾ ਹੈ ਸਾਰਾ ਕੁਝ ਕਰਨਾ ਪਿਆ। ਅੱਜ ਸਵੇਰੇ ਹੀ ਇਹ ਵਾਪਰਿਆ ਸੀਗਾ। ਬਾਅਦ ਦੇ ਵਿੱਚ ਜਿਹੜੀਆਂ ਲੇਨਸ ਆ ਉਹ ਓਪਨ ਕਰ ਦਿੱਤੀਆਂ ਗਈਆਂ। ਜੀ, ਸੋ ਆਪਣਾ ਜਿਹੜਾ ਖਬਰਾਂ ਦਾ ਸਮਾਂ ਜੀ ਹਰਜੋਤ ਸਿੰਘ ਖਾਲਸਾ ਜੀ ਉਹ ਸਮਾਪਤ ਤੇ ਆਪਾਂ ਜਾਂਦੇ ਸਟਾਕ ਮਾਰਕੀਟ ਦੀ ਗੱਲ ਕਰੀਏ, ਤੁਸੀਂ ਕਰੰਸੀ ਦੀ ਕਰਦੇ ਹੋ। ਜੇ ਇਕਨੋਮੀ ਦੀ ਗੱਲ ਕਰਦੇ ਜਾਈਏ, ਆਪਾਂ IT ਸੈਕਟਰ ਦੇ ਵਿੱਚ ਦੱਸਦੇ ਰਹਿੰਦੇ ਆ ਵੀ ਬਹੁਤ ਲੇਆਫ ਚੱਲ ਰਹੀ ਆ। ਅੱਜ ਐਮਾਜ਼ਨ ਨੇ ਅਨਾਉਂਸ ਕੀਤਾ ਵੀ ਉਹ 2 ਕੈਲੀਫੋਰਨੀਆ ਦੀਆਂ ਜਿਹੜੀਆਂ ਫੈਸਿਲਿਟੀਜ਼ ਆ ਸ਼ਟ ਡਾਊਨ ਕਰਨ ਜਾ ਰਹੇ ਆ, ਜਿਹਦੇ ਨਾਲ hundreds of employees lay off ਹੋ ਜਾਣਗੇ। ਇੱਕ ਇਰਵਾਈਨ ਦੇ ਵਿੱਚ ਜਿਹੜਾ ਵੇਅਰ ਹਾਊਸ ਆ ਉਹ ਸ਼ਟ ਡਾਊਨ ਕਰਨ ਜਾ ਰਿਹਾ, ਜਿਹੜੇ 162 EMPLOYEES ਨੂੰ ਫਰਕ ਪਊਗਾ। ਤੇ ਦੂਸਰਾ ਵੈਸਟ ਸੈਕਰਾਮੈਂਟੋ ਦੇ ਵਿੱਚ, ਵੈਸਟ ਸੈਕਰਾਮੈਂਟੋ ਵਾਲਾ ਜਿਹੜਾ ਐਮਾਜ਼ਨ ਦਾ ਵੇਅਰ ਹਾਊਸ ਆ, ਉੱਥੇ ਪੰਜਾਬੀ ਵੀ ਕਾਫੀ ਕੰਮ ਕਰਦੇ। 159 ਦੇ ਕਰੀਬ ਜਿਹੜੇ EMPLOYEES ਆ ਉਹ ਆਪਣੀ ਜੌਬ ਲੂਜ਼ ਕਰ ਜਾਣਗੇ। ਸੋ 2 ਵੱਡੇ ਜਿਹੜੇ ਵੇਅਰ ਹਾਊਸਸ ਆ ਐਮਾਜ਼ਨ ਵਾਲੇ ਉਹ ਸ਼ਟ ਡਾਊਨ ਕਰਨ ਜਾ ਰਹੇ ਹੈਗੇ ਆ। ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਜਿਹੜੀ S&P ਇੰਡੈਕਸ 500 ਹੈਗਾ ਉਹ 1.07% ਗੇਨ ਕੀਤਾ ਤੇ ਕਲੋਜ਼ ਹੋਇਆ 5554.13 ਦੇ ਉੱਤੇ। ਤੇ ਡਾਓ ਜੋਨ ਇੰਡਸਟਰੀਅਲ ਨੇ ਐਡ ਕੀਤੇ ਹੈਗੇ 124.75 ਤੇ ਕਲੋਜ਼ ਹੋਇਆ 40,861 ਦੇ ਉੱਤੇ। ਤੇ ਨੈਸਡੈਕ ਨੇ ਐਡ ਕੀਤਾ ਹੈਗਾ 2.17% ਕਿਉਂਕਿ ਜਿਹੜੇ ਪਹਿਲਾਂ ਲਾਸ ਹੋਏ ਸੀ ਉਹਨਾਂ ਨੂੰ ਵਾਈਪ ਆਊਟ ਕਰਤਾ ਤੇ ਕਲੋਜ਼ ਹੋਇਆ 17,000
395.53 ਦੇ ਉੱਤੇ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ $1 ਦੀ ਕੀਮਤ ਕੈਨੇਡਾ ਦੇ $1.36 ਦੇ ਬਰਾਬਰ, ਇੰਡੀਆ ਦੇ ਭਾਰਤ ਦੇ $83.98 ਦੇ ਬਰਾਬਰ ਤੇ ਪਾਕਿਸਤਾਨ ਦੇ $278.80 ਦੇ ਬਰਾਬਰ ਅੱਜ $1 ਦੀ ਕੀਮਤ ਰਹੀ ਹੈ। ਜੀ ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ਼੍ਰੀ ਸ੍ਰੀ ਅਕਾਲ ਜੀ।